ਅਗਲੀ ਮਿੰਟੂ ਜੀ ਗੱਲ ਕਰੀਏ ਮੌਸਮ ਦੇ ਕਰਕੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਜਿਹੜੇ ਸੁਪਨਿਆਂ ਦੇ ਉੱਤੇ ਪਾਣੀ ਫਿਰ ਗਿਆ। ਹਾਂਜੀ, ਬਹੁਤ ਮੌਸਮ ਖਰਾਬ ਹੋ ਗਿਆ। ਹੁਣ ਤਾਂ ਇਹ ਹਾਲ ਹੈ ਕਿ ਹੁਣੇ ਕਿਸੇ ਨੇ ਭੇਜੀ ਸੀਗੀ ਮੈਨੂੰ WhatsApp ਤੇ ਅਪਡੇਟ। ਅੱਜ ਕੱਲ ਤੁਹਾਨੂੰ ਪਤਾ ਹੈ ਵੈਦਰ ਵਾਸਤੇ ਵੀ ਉਹ ਪੇਜ ਬਣੇ ਹੋਏ ਆ। ਤਾਂ ਜੀ। ਕਿਸੇ ਮਤਲਬ ਕਿ ਪੇਸ਼ੀਨ ਗੋਈ ਕੀਤੀ ਹੈ ਪੇਜ ਨੇ ਕਿ ਭਾਈ ਅੱਜ ਰਾਤ ਨੂੰ ਹੁਣ ਤੱਕ ਦਾ ਸਭ ਤੋਂ ਤਗੜਾ ਮੀਂਹ ਆ ਸਕਦਾ ਕੁਛ ਏਰੀਆ 'ਚ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਚੱਲ ਰਿਹਾ ਹੈ। ਯਾਨੀ ਪਿਛਲੇ 10-12 ਦਿਨ ਤੋਂ ਬਹੁਤ ਜ਼ਿਆਦਾ ਬਰਬਾਦੀ ਹੋ ਚੁੱਕੀ ਹੈ। ਇੱਕ ਅੰਦਾਜ਼ਾ ਹੈ ਕਿ 13 ਲੱਖ ਹੈਕਟੇਅਰ ਮਤਲਬ ਕਿ ਸਾਡਾ 33-34 ਲੱਖ ਕਿੱਲਾ ਕਣਕ ਦਾ ਜਿਹੜਾ ਉਹ ਮਾੜੇ ਮੌਸਮ ਦੇ ਪ੍ਰਭਾਵ ਹੇਠ ਆ ਗਿਆ। ਫਿਰ ਇਸ ਤੋਂ ਇਲਾਵਾ ਯੂਪੀ 'ਚ ਵੀ ਹੈ, ਮੱਧ ਪ੍ਰਦੇਸ਼ 'ਚ ਵੀ ਹੈ ਨੁਕਸਾਨ। ਹੁਣ ਪੰਜਾਬ ਦਾ ਜਿਹੜਾ ਬਚਿਆ ਖੁਚਿਆ ਇਲਾਕਾ ਸੀਗਾ ਜਿੱਦਾਂ ਫਰੀਦਕੋਟ, ਫਿਰੋਜ਼ਪੁਰ, ਇਹਨਾਂ ਏਰੀਆ ਦੇ ਵਿੱਚ ਵੀ ਮੀਂਹ ਆਏਗਾ ਬਹੁਤ ਜ਼ਿਆਦਾ। ਤਾਂ ਹਟਦਾ ਹੀ ਨਹੀਂ, ਜਿੱਥੇ ਮੀਂਹ ਪੈਂਦਾ ਹਟਦਾ ਹੀ ਨਹੀਂ ਹੈ। ਇਹ ਗੱਲ ਸਾਫ਼ ਹੈ, ਸਪਸ਼ਟ ਹੈ ਕਿ ਮੌਸਮ ਦੀ ਗੜਬੜ ਕੁਛ ਐਸੀ ਹੋਈ ਪਈ ਆ ਕਿ ਕਮਾਲਾਂ ਹੀ ਹੋਈ ਜਾਂਦੀਆਂ ਨੇ, ਕਮਾਲਾਂ ਹੀ ਹੋਈ ਜਾਂਦੀਆਂ। ਤਾਂ ਇਹ ਸੂਰਤ ਹਾਲ ਹੈ। ਇਹਨਾਂ ਨੇ ਆਪਣੇ ਵਿਧਾਇਕ ਤੇ ਵਜ਼ੀਰ ਵੀ ਕਿਹਾ ਸੀਗਾ ਕਿ ਉਤਰੋ ਮੈਦਾਨ ਦੇ ਵਿੱਚ ਜਾਓ, ਖੇਤਾਂ 'ਚ ਲੋਕਾਂ ਦੇ ਦੁੱਖ ਦਰਦ ਵੰਡਾਓ। ਪਰ ਗੱਲ ਤੇ ਇਹ ਹੈ ਨਾ ਕਿ ਦੁੱਖ ਦਰਦ ਹੁਣ ਕਾਹਦੇ ਨਾਲ ਵੰਡਾਏ ਜਾਣ? ਗਰਦੌਰੀਆਂ ਵਗੈਰਾ ਹੋਣਗੀਆਂ, ਕੁਛ ਮੁਆਵਜ਼ਾ ਪਏਗਾ ਖਾਤਿਆਂ 'ਚ ਤੇ ਤਾਂ ਹੀ ਗੱਲ ਬਣਨੀ ਆ। ਪਰ ਮੈਂ ਇਸ ਚੀਜ਼ ਨੂੰ ਇੱਕ ਹੋਰ ਗੱਲ ਨਾਲ ਵੀ ਜੋੜਦਾ ਹਾਂ ਕਿ ਇੰਡੀਆ ਕਿਤੇ ਫੂਡ ਸੰਕਟ ਦੇ ਵਿੱਚ ਨਾ ਫਸ ਜਾਵੇ। ਹਾਲਾਂਕਿ ਇਹਨਾਂ ਦੇ ਕੋਲ ਮਤਲਬ ਕਿ ਉਤਪਾਦਨ ਵਾਸਤੇ ਹੈ ਯੂਪੀ, ਮੱਧ ਪ੍ਰਦੇਸ਼ ਦਾ ਏਰੀਆ, ਹਰਿਆਣਾ ਹੈ, ਕੁਛ ਹੈ ਤਾਂ ਹੈ। ਪਰ ਕਿਉਂਕਿ ਇੰਡੀਆ ਖੁਦ ਬਹੁਤ ਵੱਡਾ ਖਪਤਕਾਰ ਹੈ ਫੂਡ ਦਾ, ਤੇ ਜੇ ਪੰਜਾਬ ਦੇ ਵਿੱਚ ਲਗਾਤਾਰ ਕਣਕ ਪਿਛਲੀ ਵਾਰੀ ਸੋਕਾ ਮਾਰ ਗਿਆ ਸੀ, ਤੁਹਾਨੂੰ ਯਾਦ ਹੋਣਾ ਬਹੁਤ ਜ਼ਿਆਦਾ ਗਰਮੀ ਪਈ ਸੀ। ਐਤਕੀ ਹੁਣ ਰੋੜਾ ਮਾਰ ਗਿਆ। ਤੇ ਜੇ ਇਹ ਲਗਾਤਾਰ, ਇਹ ਪੰਜਾਬ ਵਾਸਤੇ ਤੇ ਹੈ ਹੀ ਆ। ਦੇਖੋ ਅਸੀਂ ਤਾਂ ਤੁਹਾਡੇ ਸਾਹਮਣੇ ਆ, ਕਈ ਮਹੀਨਿਆਂ ਤੋਂ ਨਹੀਂ ਸ਼ਾਇਦ ਕਈ ਸਾਲਾਂ ਤੋਂ ਚੀਕੋ ਪੁਕਾਰ ਕਰ ਰਹੇ ਹਾਂ ਕਿ ਅਸੀਂ ਇਹ ਆਪਣੀਆਂ ਲੜਾਈਆਂ ਦੇ ਵਿੱਚ ਇੰਨੇ ਉਲਝੇ ਹੋਏ ਆ ਕਿ ਸਾਨੂੰ ਆਪਣਾ ਭਵਿੱਖ ਜਿਹੜਾ ਬਹੁਤ ਖਤਰਨਾਕ ਦਿਸ਼ਾ ਵੱਲ ਵੱਧ ਰਿਹਾ ਉਹ ਦੀਦਾ ਹੀ ਨਹੀਂ ਹੈ। ਅੱਜ ਇੱਕ ਰਿਪੋਰਟ ਵੀ ਹੈ, ਇੰਟਰਨੈਸ਼ਨਲ ਰਿਪੋਰਟ ਹੈ ਕਿ 2050 ਤੱਕ ਪੰਜਾਬ ਦਾ ਮੌਸਮ ਇਸ ਤਰ੍ਹਾਂ ਦਾ ਹੋਏਗਾ ਕਿ ਬਰਬਾਦੀਆਂ ਆਮ ਹੋ ਜਾਣਗੀਆਂ। ਕਦੇ ਸੋਕਾ, ਕਦੇ ਹੜ੍ਹ। ਬਹੁਤ ਬੁਰੀ ਖਬਰ ਹੈ, ਬਹੁਤ ਬੁਰੀ ਰਿਪੋਰਟ ਹੈ ਕਿ ਤੁਹਾਡਾ ਉਤਪਾਦਨ ਜਿਹੜਾ ਹੈ ਉਹ ਲਗਭਗ 15% ਘਟ ਜਾਏਗਾ ਜਿੰਨਾ ਮੌਜੂਦਾ ਹੈ। ਇਸ ਤੋਂ ਇਲਾਵਾ ਪਾਣੀ ਜਿਹੜਾ ਹੈ ਉਹ ਇੱਕ ਪਾਣੀ ਦਾ ਖਾਤਮਾ, ਉਹ ਤਾਂ ਇੱਕ ਸੰਕਟ ਹੈ ਹੀ ਹੈ। ਉਹਨਾਂ ਨੇ ਤਾਂ ਬਹੁਤ ਕੁਝ ਦੱਸਿਆ ਹੈ। ਇਹ ਹੁਣ ਸਮਝਣ ਵਾਲੀ ਗੱਲ ਹੈ ਕਿ ਕਿਸੇ ਮਾਮਲੇ ਦੇ ਵਿੱਚ ਜਾ ਕੇ ਅਸੀਂ ਗੰਭੀਰ ਕਦੋਂ ਹੁੰਦੇ ਆ, ਇਹ ਦੇਖਣਾ ਪਏਗਾ। ਤੋ ਇਹ ਜਿਹੜਾ ਹੁਣ ਮੀਂਹਾਂ ਵਾਲਾ ਇਦਾਂ ਦਾ ਕਰੁੱਤੇ ਮੀਂਹ ਜਿਹੜੇ ਪੈਂਦੇ ਪਏ ਨੇ, ਇਹਨਾਂ ਦਾ ਹੁਣ ਸਾਨੂੰ ਕੋਈ ਸਮਝ ਵੀ ਨਹੀਂ ਲੱਗਦੀ ਕਿ ਕੀ ਚੱਕਰ ਕਿਉਂ ਹੈ। ਸਾਈਕਲ ਜਿਹੜਾ ਕੁਦਰਤੀ ਅੱਗੇ ਸੀਗਾ ਮੌਸਮ ਦਾ, ਕਿਵੇਂ ਵਿਗੜਿਆ? ਕੋਈ ਕਹਿੰਦਾ ਕਲਾਈਮੇਟ ਚੇਂਜ ਹੈ, ਕੋਈ ਕਹਿੰਦਾ ਕਿ ਇਹ ਕਲਾਊਡ ਸੀਡਿੰਗ ਹੈ ਜੀ, ਪਰ ਬਥੇਰਾ ਕੁਛ ਆ। ਪਰ ਸਾਨੂੰ ਸਮਝ ਨਹੀਂ ਆ ਰਹੀ ਕਿ ਕਿੱਧਰ ਨੂੰ ਜਾਈਏ। ਮਤਲਬ ਕਿ ਤਬਾਹ ਹੋ ਰਹੀਆਂ ਨੇ ਫਸਲਾਂ, ਜਿਹਨੂੰ ਪੁੱਛੀਦਾ। ਹੁਣ ਗੱਲ ਇਹ ਹੈ ਕਿ ਸਾਡੀਆਂ ਇੱਥੇ ਜਦੋਂ ਵੱਟਾਂ ਰੋਂਦੀਆਂ ਨੇ, ਹੱਟਾਂ ਵੀ ਰੋਂਦੀਆਂ ਨੇ ਨਾਲ। ਸਮਝਦੇ ਜੇ ਨਾ ਕਿ ਖੇਤਾਂ ਦੇ ਵਿੱਚ ਜੇ ਨੁਕਸਾਨ ਹੋ ਗਿਆ ਤੇ ਹੱਟੀਆਂ ਵਾਲੇ ਵੀ ਰੋਂਦੇ ਨੇ ਵਿਚਾਰੇ ਕਿ ਅਸੀਂ ਕਿੱਧਰ ਨੂੰ ਜਾਈਏ। ਸੋ ਇਸ ਕਰਕੇ ਬਹੁਤ ਬੁਰੀ ਹਾਲਤ ਆ। ਜਿੱਧਰ ਵਰਦਾ ਬਸ ਵਰੀ ਤੁਰਿਆ ਜਾਂਦਾ। ਹੁਣ ਤੇ ਮਾਝੇ ਵੱਲ ਵੀ ਦੱਸਦੇ ਆ ਕਿ ਛੱਟ ਤਗੜਾ ਲਾ ਗਿਆ। ਤਾਂ ਬਹੁਤ ਬੁਰੀ ਹਾਲਤ ਆ। ਹੁਣ ਕਣਕ ਦਾ ਜਿਹੜਾ ਟੀਚਾ ਸੀ, ਮੇਰੇ ਖਿਆਲ ਦੇ ਨਾਲ ਅਸੀਂ ਉਹਦੇ ਤੋਂ ਬਹੁਤ ਪਿੱਛੇ ਰਹਿ ਜਾਵਾਂਗੇ। ਇਹ ਪੰਜਾਬ ਹੀ ਨਹੀਂ, ਇੰਡੀਆ ਵਾਸਤੇ ਵੀ ਇੱਕ ਬਹੁਤ ਵੱਡਾ ਝਟਕਾ ਹੈ। ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ, ਪਹਿਲਾਂ ਮੱਧ ਪ੍ਰਦੇਸ਼ 'ਚ ਕਣਕ ਖਰਾਬ ਹੋਈ, ਫਿਰ ਯੂਪੀ ਦੇ ਵਿੱਚ, ਤੇ ਹੁਣ ਪੰਜਾਬ ਦੇ ਵਿੱਚ। ਤੇ ਜੇ ਹਰਿਆਣੇ 'ਚ ਵੀ ਥੋੜਾ ਬਹੁਤਾ ਝਟਕਾ ਲੱਗ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਗਾਂ ਫਿਰ ਫੂਡ ਕ੍ਰਾਈਸਿਸ ਕਿਸ ਕਿਸਮ ਦਾ ਇੰਡੀਆ ਫੇਸ ਕਰੇਗਾ। ਪੰਜਾਬ ਦੇ ਵਿੱਚ ਜਿੰਨੇ ਇਹਨਾਂ ਦੇ ਗੋਦਾਮ ਸਨ, ਉਹ ਸਾਰੇ ਦੇ ਸਾਰੇ ਹੀ ਖਾਲੀ ਹੋ ਚੁੱਕੇ ਨੇ ਇਸ ਵੇਲੇ।